अस्सलाम वालेकुम दोस्तों। आज मैं आया हुआ काशिफ पाशा साहब वाल क्योंकि एग एंड बिस्किट मेरा खत्म हो गया सी ते मैं स्पेशली तौर पे एग एंड बिस्किट लैन आया हुआ ते एदी की तारीफ करिए जिथे भी जाने माशाल्लाह डॉन पाशा साहब दा एग एंड बिस्किट नज़र आ रहा है ते मैं क्या थोड़ी जी वीडियो भी बना ली है ते काशिफ भाई नाल थोड़ी जी गुफ्तगू हो जाएगी। अज टाइम सानू मिल गया ते काशिफ भाई दी भी मसरूफियत काफ़ी होंदी है ते अज माशाल्लाह टाइम मिल गया। अच्छा काशिफ भाई, इस तो पहले कि मैं गुफ्तगू शुरू करा मैं अपने दोस्तों ਨੂੰ पंजाबी लवबर्ड चैनल ਦੇ ਵਿਊਅਰਸ ਨੂੰ ਇੱਕ ਗੱਲ ਦੱਸਣਾ ਚਾਹਨਾ ਵਾਂ। ਅੱਜ ਜਨਾਬ ਮੈਂ LOS ਮਾਰਕੀਟ ਗਿਆ ਸਾਂ ਤੇ ਕੁਝ ਦੁਕਾਨਾਂ 'ਚ ਇੱਕ ਦੋ ਦੁਕਾਨਾਂ ਵਿੱਚ ਮੈਨੂੰ ਅਲਬਾਈਨੋ ਰੈਡਸ ਨਜ਼ਰ ਆਏ ਨੇ ਜਿੱਥੇ ਕਿਸੇ 35 ਪੀਸ 40 ਪੀਸ ਪਏ ਸਨ, ਇੱਕ ਦੁਕਾਨ 25 30 ਪੀਸ ਪਏ ਸਨ ਤੇ ਮੈਂ ਰੇਟ ਪੁੱਛਿਆ ਤੇ 18000 ਰੁਪਏ ਅਲਬਾਈਨੋ ਰੈਡਸ ਦਾ ਪੱਠਾ 3 ਮਹੀਨੇ ਦਾ ਮਾਰਕੀਟ 'ਚ ਸੇਲ ਹੋ ਰਿਹਾ ਹੈ। ਐਸੇ ਵੀ ਇੱਕ ਨਿਊਜ਼ ਸੀ ਜਿਹੜੀ ਮੈਂ ਤੁਹਾਡੇ ਦੋਸਤਾਂ ਨਾਲ ਇੱਕ ਮੈਚੁਰ ਬਰੀਡਰ ਦੀ ਮੌਜੂਦਗੀ 'ਚ ਜ਼ਿੰਮੇਦਾਰ ਬਰੀਡਰ ਦੀ ਮੌਜੂਦਗੀ 'ਚ ਦੱਸ ਰਿਹਾ ਹਾਂ ਕਿ 18000 ਰੁਪਏ ਦਾ ਅਲਬਾਈਨੋ ਰੈਡ ਆਈਜ਼ ਦਾ ਪੱਠਾ ਇਸ ਵਕਤ ਮਾਰਕੀਟ 'ਚ ਸੇਲ ਹੋ ਰਿਹਾ ਹੈ। ਅੱਗੇ ਰੇਟ ਕੀ ਹੋਏਗਾ ਮੈਨੂੰ ਨਹੀਂ ਪਤਾ। ਕਾਸ਼ਿਫ ਭਾਈ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਟਾਈਮ ਦਿੱਤਾ। ਜੀ ਜਨਾਬ ਤੁਹਾਡਾ ਮੈਂ ਅੱਜ ਪਿਆਰ ਹੈ। ਮਾਰਕੀਟ ਗਿਆ ਸਾਂ, ਕੀ ਕਹਿਣਾ ਚਾਹੋਗੇ 18000 ਦਾ ਅੱਜ ਮਾਰਕੀਟ 'ਚ ਵਿਕ ਰਿਹਾ ਜੀ ਅੱਜ ਦੀ ਤਾਰੀਖ ਦੇ ਵਿੱਚ? ਦੇਖੋ ਜੀ, ਦੁਨੀਆ ਜਿਹੜੀ ਮਰਜ਼ੀ ਗੱਲਾਂ ਕਰੇ, ਅਸੀਂ ਦੁਨੀਆ ਦੀ ਗੱਲਾਂ ਦੇ ਮਗਰ ਨਹੀਂ ਜਾਣਾ। ਅਸੀਂ ਸਭ ਤੋਂ ਪਹਿਲੇ ਮੇਨ ਆਪਣੇ ਕੰਮ ਤੇ ਫੋਕਸ ਕਰੀਏ, ਆਪਣੀ ਅੱਛੀ ਬਰੀਡ ਤੇ ਫੋਕਸ ਕਰੀਏ, ਅੱਛੀ ਬਰੀਡ ਨਿਕਲੇ। ਪਹਿਲੀ ਗੱਲ ਤਾਂ ਹੈ ਤੁਹਾਡੇ ਚੈਨਲ ਦੇ ਤਸੱਸੁਲ ਦੇ ਵਿੱਚ ਮੈਂ ਇਹੀ ਦੁਆ ਕਰਾਂਗਾ ਜਿੰਨੇ ਭਰਾ ਲਵ ਬਰਡ ਜਿਨ੍ਹਾਂ ਨੇ ਲਗਾਇਆ ਹੈ ਜਾਂ ਫਿੰਚ ਲਗਾਈ, ਜਿੰਨੀ ਮਰਜ਼ੀ ਚੀਜ਼ ਲਗਾਈ, ਅੱਲਾਹ ਤਾਲਾ ਉਹਨਾਂ 'ਚ ਬਰਕਤ ਪਾਵੇ, ਆਮੀਨ। ਪਹਿਲੀ ਤਾਂ ਗੱਲ ਹੈ ਹੋ ਗਈ। ਦੂਸਰੀ ਗੱਲ ਹੈ ਹੋ ਗਈ, ਅੱਜ ਤੋਂ ਮਹੀਨੇ ਪਹਿਲੇ ਇੱਕ ਇੰਪੋਰਟਰ ਹੈਗਾ, ਉਹ ਬਾਹਰੋਂ ਮਾਲ ਲੈ ਕੇ ਆਂਦਾ ਪਾਕਿਸਤਾਨ 'ਚ। ਠੀਕ ਹੈ। ਉਹਨਾਂ ਦੀ ਮੈਨੂੰ ਕਾਲ ਆਈ ਸੀ ਮਹੀਨਾ ਪਹਿਲੇ। ਠੀਕ ਹੈ। ਉਹਨਾਂ ਨੇ ਕਿਹਾ ਜੀ ਮੈਨੂੰ ਅਲਬੀਨੋ ਰੈਡ ਆਈਸ ਚਾਹੀਦਾ। ਮੈਂ ਕਿਹਾ ਜੀ ਖੈਰ ਹੈ, ਤੁਸੀਂ ਕੀ ਕਰਨਾ ਜੇ? ਕਹਿੰਦਾ ਜੀ ਉਹਦੀ ਡਿਮਾਂਡ ਬਾਹਰੋਂ ਆਈ ਹੈ। ਅੱਛਾ। ਤੇ ਮੈਂ ਕਿਹਾ ਜੀ ਕੀ ਰੇਟ? ਕਹਿੰਦਾ ਜੀ ਮੈਂ 10,000 ਦਾ ਤੁਹਾਡੇ ਕੋਲ ਪੀਸ ਲਾਂਗਾ। ਹੁਣ ਦੇਖੋ ਜੀ, ਇੱਕ ਇੰਪੋਰਟਰ ਜਿਹਨੇ ਐਕਸਪੋਰਟ ਕਰਨੀ ਹੈ ਉਹ 10,000 ਰੁਪਏ ਦਾ ਅਲਬੀਨੋ ਰੈਡ ਆਈਸ ਮੰਗ ਰਿਹਾ ਹੈ ਤੇ ਤੁਸੀਂ ਆਪ ਹਿਸਾਬ ਲਗਾਓ ਤੇ ਉਹਦਾ ਕੀ ਹੈ। ਬੇਸਿਕ ਇਹਦੀ ਵਜ੍ਹਾ ਹੈਗੀ ਹੈ, ਸਭ ਤੋਂ ਮੇਨ ਵਜ੍ਹਾ ਜਿਹੜਾ ਭਾਈ ਹੈ ਸਮਝਦਾ ਕਿ ਅਲਬੀਨੋ ਰੈਡ ਆਈਸ ਦੀ ਪ੍ਰੋਡਕਸ਼ਨ ਜ਼ਿਆਦਾ ਹੈ। ਪ੍ਰੋਡਕਸ਼ਨ ਉਹਦੀ ਇੰਨੀ ਜ਼ਿਆਦਾ ਨਹੀਂ। ਬਿਲਕੁਲ ਠੀਕ ਹੈ। ਅਗਰ ਤੁਸੀਂ ਲਗਾਇਆ ਹੈ 5 ਬੱਚਿਆਂ 'ਚ ਹੋ ਸਕਦਾ 2 ਬਚਣ, ਐਸਾ ਹੀ ਹੈ। ਕਿਉਂਕਿ ਦੁਨੀਆ ਨੂੰ ਚੀਜ਼ ਦੱਸੋ ਫੇਰ ਦੱਸੋ। ਬਿਲकुल ठीक। ਹੁਣ ਕੋਈ ਝੂਠ ਬੋਲ ਕੇ ਕਹੇ ਜੀ ਇਹ 10 ਬੱਚੇ ਕੱਢੇਗਾ ਤੇ 10 ਦੇ 10 ਰੈਡ ਆਈਜ਼ ਵੀ ਬਚਣਗੇ, ਉਹ ਸਭ ਝੂਠ ਹੈ। ਉਹ ਉਹਨਾਂ ਤੇ ਹੋਗਾ ਜਿਨ੍ਹਾਂ ਨੇ ਮਿਹਨਤ ਕੀਤੀ, ਆਪਣੀ ਬਲੱਡ ਲਾਈਨ ਦੇ ਉੱਤੇ ਬੜੀ ਸਟਰੋਂਗ ਕੀਤੀ ਹੈ। ਐਲਬੀਨੋ ਨੂੰ ਪਹਿਲੇ ਫਿਸ਼ਰ ਨਾਲ ਲਗਾਓ, ਫਿਸ਼ਰ ਦੇ ਬਾਅਦ ਸਪਲਿਟ ਨਿਕਲੇਗਾ, ਉਹ ਬੜੀ ਲੰਬੀ ਵਰਕਿੰਗ ਹੈਗੀ ਹੈ। ਉਹਦੇ ਵਾਸਤੇ ਬੜਾ ਟਾਈਮ ਚਾਹੀਦਾ। ਹੁਣ ਹੈਗਾ ਕਿ ਜੀ ਮੈਂ ਇੱਕ ਚੀਜ਼ ਸਮਝਣਾ ਕਿ 10,000 ਦਾ ਅਗਰ ਐਕਸਪੋਰਟਰ ਬੰਦਾ ਮਾਲ ਲੈ ਰਿਹਾ ਤੇ ਆਪ ਤੁਸੀਂ ਸਾਰੇ ਭਾਈ ਸਮਝ ਸਕਦੇ ਹੋ ਤੇ ਕੀ ਹੋਣਾ ਤੇ ਕੀ ਹੋਏਗਾ। ਚਲੋ ਜੀ ਕਾਸ਼ਿਫ ਭਾਈ ਤੁਸੀਂ ਇਹ ਬੜੀ ਇੱਕ ਅਹਿਮ ਇਨਫੋਰਮੇਸ਼ਨ ਦੇਤੀ ਹੈ। तमाम जिन्ने भी अल्बाइनो के शौकीन ने या जिन्ने भी लव बर्ड ब्रीडर इस टाइम अपने बर्ड्स की ब्रीड के उत्ते फोकस कर रहे हैं, यह गल बड़ी तवज्जो तलब ते गौर करने वाली है कि अगर एक्सपोर्टर 10,000 रुपये का खरीद रहे अल्बाइनो रेड आइज तो ज़ाहिर गल है वह भी प्रॉफिट है। फिर मुख्तलिफ एक्सपेंस है ने जो आउट ऑफ कंट्री जाना है, विच कार्गो सर्विस भी हैगी है, वो भी पैसे है, काफ़ी लंबा एक सिस्टम है। तो जनाब बहुत ज़्यादा तवज्जो तलब गल है। काशिफ भाई साढ़े दोस्तों ਨੂੰ ਇਹ ਦੱਸ ਦੇ ਚਲੋ 2023 ਤੇ 24 ਦਾ ਬਰੀਡਿੰਗ ਸੀਜ਼ਨ ਚੱਲਦਾ ਪਿਆ ਮਾਸ਼ਾਅੱਲਾ ਜੀ ਹੈ ਤੇ ਕਿਹਦੇ ਬਰਡ ਦੀ ਡਿਮਾਂਡ ਜ਼ਿਆਦਾ ਵੇਖ ਰਹੇ? ਦੇਖੋ ਜੀ, ਮੈਂ ਤੁਹਾਡੇ ਨਾਲ ਹੀ ਤੁਹਾਡੀ ਵੀਡੀਓ ਤੇ ਗੱਲ ਕੀਤੀ, ਅੱਖ ਲਾਲ ਰਹਿੰਦੀ ਹੈ। ਬਿਲਕੁਲ ਐਸਾ ਐਸੀ ਤਰ੍ਹਾਂ ਜੀ ਜੀ। ਤੇ ਮੈਂ ਫਿਰ ਇਹੀ ਕਹਾਂਗਾ ਜੀ, ਅੱਖ ਲਾਲ ਰਹਿੰਦੀ ਹੈ, ਚਾਹੇ ਉਹ ਐਲਬੀਨੋ ਹੈ, ਚਾਹੇ ਕ੍ਰੀਮੀਨੋ ਹੈ, ਚਾਹੇ ਪੇਲ ਫੈਲੋ ਹੈ, ਚਾਹੇ ਡਨ ਫੈਲੋ ਹੈ। ਜਿਹੜਾ ਬਰਡ ਹੈਗਾ ਇਸ ਸੀਜ਼ਨ की आने वाले जो मैं नजर आ रहा है 5 ਤੋਂ 10 ਸਾਲ में नहीं नजर आ रहा। ਸਰ ਅਲਬਾਈਨੋ ਰੈਡਸ ਤੇ ਕ੍ਰੀਮੀਨੋ ਤੋਂ ਸਮਝ ਆ ਗਿਆ ਨਾ ਕਿ ਲੋਕਾਂ ਦੀ ਹੌਟ ਆਈਟਮ ਹੈਗੀ ਹੈ, ਲੋਕਾਂ ਨੂੰ ਬਹੁਤ ਪਸੰਦ ਹੈ, ਇਸ ਟਾਈਮ ਦੀ ਹੌਟ ਆਈਟਮ ਹੈਗੀ ਹੈ। ਸਰ ਇਸ ਟਾਈਮ ਪੇਲ ਫੈਲੋ ਦੀ ਹੌਟ ਆਈਟਮ ਹੈਗੀ ਹੈ। ਸਰ ਪੇਲ ਫੈਲੋ ਦੇ ਬਾਰੇ ਦੱਸੋ ਕਿ ਸਪਿਟ ਪੇਲ ਫੈਲੋ ਤੇ ਪੇਲ ਫੈਲੋ ਅਲਬਾਈਨੋ ਤੋਂ ਅੱਗੇ ਵੇਖ ਰਹੇ ਹੋ ਕਿ ਬਰਾਬਰ ਵੇਖ ਰਹੇ ਹੋ? ਸਰ ਦੇਖिए हर चीज़ ਦੀ ਇੱਕ ਕੈਟਾਗਰੀ ਹੈ। ਹੁਣ ਇੱਕ ਗੱਡੀ ਹੈ ਉਹ V8 ਹੈ, ਇੱਕ ਗੱਡੀ ਹੈ MG ਹੈ ਤੇ V8 MG ਦਾ ਮੁਕਾਬਲਾ ਤਾਂ ਨਹੀਂ ਕਰ ਸਕਦੀ ਨਾ, MG V8 ਦਾ ਤਾਂ ਮੁਕਾਬਲਾ ਨਹੀਂ ਕਰ ਸਕਦੇ। ਇਸੇ ਤਰ੍ਹਾਂ ਐਲਬੀਨੋ ਦਾ ਇੱਕ ਫੋਕਸ ਹੈ ਇੱਕ ਨਵੇਂ ਯੂਜ਼ਰ ਵਾਸਤੇ ਬਿਹਤਰੀਨ ਇਹ 'ਚ ਕੰਮ ਸਿੱਖੇ ਨਾਲ ਰੈਡ ਆਈਜ਼ ਨੂੰ ਬਚਾਉਣਾ ਸਿੱਖੇ, ਉਹਦੇ ਬਾਅਦ ਉਹ ਮਹਿੰਗੀ ਮਿਊਟੇਸ਼ਨ ਮਿਸਾਲ ਦੇ ਪੇਲ ਫੈਲੋਸ ਤੇ ਹੈ, ਲੇਕਿਨ ਸਰਵਾਈਵ ਪਹਿਲੇ ਕਰਵਾਉਣਾ ਸਿੱਖੇ। ਇੱਥੋਂ ਤੁਸੀਂ ਕਿਸੇ ਨੂੰ ਡਾਇਰੈਕਟ ਪੇਲ ਫੈਲੋ ਲਵਾ ਦੋਗੇ, ਹੁਣ ਪਤਾ ਨਹੀਂ ਰੈਡ ਆਈਜ਼ ਨੂੰ ਬਚਾਉਣਾ ਕਿਸ ਨੇ,
ਤੇ ਉਹ ਵਿਚਾਰਾ ਕੀ ਕਰੇਗਾ, ਤੁਹਾਨੂੰ ਬਦਵਾਈ ਦੇਗਾ ਨਾ। ਫਿਰ ਪਹਿਲੇ ਰੈਡ ਆਈਜ਼ ਵਾਸਤੇ ਉਹ ਐਲਬੀਨੋ ਤੇ ਸਿੱਕੇ, ਹੱਥ ਸਾਫ਼ ਕਰੇ, ਮਿਹਨਤ करे, ਉਹਦੇ ਬਾਅਦ ਫਿਰ ਫੈਲ होता है। लेकिन एक चीज़ ਤੁਹਾਨੂੰ मैं ਦੱਸਾਂ, मैं एक नवी चीज़ है देखी है, जिन भाइयों ने लास्ट सीजन क्रिमिनल्स लगाए सन, उन्होंने बच्चे सेल करके ਅੱਗੇ ਇਸ ਟਾਈਮ ਨਵੀਂ ਇਨਵੈਸਟਮੈਂਟ ਉਹਨਾਂ ਨੇ ਪੇਲ ਫੈਲੋਸ 'ਚ ਕੀਤੀ ਹੈ। ਠੀਕ ਔਰ ਪੇਲ ਫੈਲੋਸ ਜਿਸ ਤਰ੍ਹਾਂ ਮੇਰੇ ਮੈਂਟੋਰ ਸ਼ੇਖ ਸਾਹਿਬ ਦਾ ਇੱਕ ਅਲਫਾਜ਼ ਹੈਗਾ, ਤੁਸੀਂ ਡਾਇਰੈਕਟ ਰੈਡ ਆਈਜ਼ ਦੀ ਚੱਕਰ 'ਚ ਨਾ ਜਾਓ, ਤੁਸੀਂ ਸਪਲਿਟ ਪ੍ਰੋਡਿਊਸ ਕਰੋ। ਪਹਿਲੇ ਰੈਡ ਟੂ ਬਲੈਕ ਲਗਾਓ, ਆਪਣੇ ਘਰ ਦੇ ਸਪਲਿਟ ਤਿਆਰ ਕਰੋ, ਉੱਥੋਂ ਤੁਸੀਂ ਕੰਮ ਵਧਾਓ। ਯਾਨੀ ਕਿ ਤੁਹਾਨੂੰ ਵੀ ਕਮ ਸੇ ਕਮ ਤਸੱਲੀ ਹੋਏ ਕਿ ਮੇਰਾ ਘਰ ਦਾ ਬਰਡ ਸਪਲਿਟ ਕਨਫਰਮ ਹੈ। ਬਿਲਕੁਲ ਇੰਝ ਹੀ ਹੈ। ਔਰ ਤੁਹਾਡੇ ਵੀਡੀਓ ਦੇ ਇੱਕ ਚੀਜ਼ ਫਿਰ ਮੈਂ ਕਹਾਂਗਾ, ਜਿਨ ਭਾਈਆਂ ਨੇ ਸਪਲਿਟਸ ਪੇਲ ਫੈਲੋਸ ਲੈਣੇ ਨੇ ਤੇ ਉਹ ਕਿਸੇ ਆਥੈਂਟਿਕ ਬੰਦੇ ਕੋਲ ਲਵੇ, ਜਿਹਦਾ ਨਾਮ ਵੀ ਹੋਵੇ, ਜਿਨ ਪਤਾ ਵੀ ਹੋਵੇ, ਭਾਵੇਂ ਨਾਮੀ ਗ੍ਰਾਮੀ ਨਹੀਂ ਹੈਗਾ, ਲੇਕਿਨ ਤੁਸੀਂ ਉਹਦੇ ਘਰ ਜਾ ਕੇ ਪੇਅਰਿੰਗ ਚੈੱਕ ਕਰੋ ਕਿ ਆਇਆ ਉਹਨੇ ਸਪਲਿਟ ਦੇ ਨਾਲ ਵਿਜ਼ੂਅਲ ਲਗਾਇਆ ਹੋਇਆ ਤੇ ਇਹ ਉਸੇ ਸਪਲਿਟ ਉਹਦਾ ਹੀ ਬੱਚਾ ਹੈਗਾ। ਸਿਰਫ ਜ਼ਬਾਨ ਨੂੰ ਤੇ ਕਿਸੇ ਕੋ ਚੁੱਕ ਕੇ ਨਾ ਲੈ ਕੇ ਆਓ। ਇਸ ਤਰ੍ਹਾਂ ਫਿਰ ਲੋਕਾਂ ਇਹ ਬਦਜ਼ਨ ਹੁੰਦੇ ਨੇ, ਉਹ ਸਮਝਦੇ ਕਿ ਹਰ ਕੋਈ ਗਲਤ ਸਪਲਿਟ ਵੇਚਦਾ ਪਿਆ। ਮੈਂ ਇੱਥੇ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਪਿਛਲੇ ਸਾਲ ਕਾਸ਼ੀ ਭਾਈ ਮੇਰੇ ਕੋ ਅਲਬਾਈਨੋ ਰੈਡ ਆਈਜ਼ ਇੱਕ ਸਪਲਿਟ ਦਾ ਪੇਅਰ ਲੱਗਾ ਸੀ। ਸਪਲਿਟ ਮੇਰੇ ਘਰ ਦਾ ਸੀ। ਬਲੱਡ ਲਾਈਨ ਚੇਂਜ ਕਰਨ ਸੇ ਮੈਂ ਮੇਲ ਰੈਡ ਆਈਜ਼ ਦਾ ਕਿਤੋਂ ਬਾਹਰੋਂ ਲਿਆਂਦਾ। 4 ਬੱਚੇ ਆਏ, 4 ਦੇ 4 ਬਲੈਕ ਆਈਜ਼ ਆਏ। ਅੱਛਾ, ਹੁਣ ਮੈਂ ਕਿਹਨੂੰ ਲਾਮਾ ਦੇਣਾ ਜੀ? ਮੇਰੇ ਕੋ ਜਿਹੜਾ ਸਪਲਿਟ ਹੈਗਾ ਉਹ ਕਨਫਰਮ ਨਹੀਂ ਹੈਗਾ। ਨੈਕਸਟ ਕਲੈਚ ਆਇਆ, ਉਹਨੇ 3 ਬੱਚੇ ਕੱਢੇ, 3 ਦੇ 3 ਰੈਡ ਆਈਜ਼ ਕੱਢੇ ਤੇ ਮਾਸ਼ਾਅੱਲਾ ਉਹ ਸਰਵਾਈਵ ਹੋਏ। ਇਹ ਕੁਝ ਚੀਜ਼ਾਂ ਅੱਲਾਹ ਤਾਲਾ ਦੀ ਮਰਜ਼ੀ ਨਾਲ ਵੀ ਹੁੰਦੀਆਂ ਨੇ। ਲੇਕਿਨ ਜੈਸਾ ਕਾਸ਼ੀ ਭਾਈ ਨੇ ਦੱਸਿਆ ਕਿ ਕਨਫਰਮ ਤੇ ਅਥੈਂਟਿਕ ਬੰਦੇ ਕੋਲ ਹੋ, ਕਿਸੇ ਜ਼ਿੰਮੇਦਾਰ ਬੰਦੇ ਕੋਲ ਹੋ ਕਿ ਸਪਲਿਟ ਜਾਂ ਬਰਡ ਤੁਹਾਡੇ ਕੋਲ ਆਏ ਉਹ ਕਨਫਰਮ ਸਪਲਿਟ ਪੇਲ ਫੈਲੋ ਹੀ ਹੋਏ। ਤੇ ਕਾਸ਼ੀ ਭਾਈ ਵੀਡੀਓ ਬਕਾਇਦਾ ਵੀਡੀਓ ਬਣਾਉਣ ਦੀ ਨੀਅਤ ਨਹੀਂ ਸੀ, ਕੁਝ ਕਾਸ਼ੀ ਭਾਈ ਨਾਲ ਡਿਸਕਸ਼ਨ ਹੋ ਰਹੀ ਸੀ ਨੈਕਸਟ ਈਅਰ ਦੇ ਹਵਾਲੇ ਨਾਲ ਕਿ ਲਵ ਬਰਡ ਦੀ ਕਿਹੜੀ ਮਿਊਟੇਸ਼ਨ ਨੂੰ ਤੁਸੀਂ ਅੱਗੇ ਵੇਖਦੇ ਪਏ। ਤੇ ਕਾਸ਼ੀ ਭਾਈ ਨੇ ਗੱਲ ਕੀਤੀ ਤੇ ਮੈਂ ਕਿਹਾ ਯਾਰ ਇਹ ਗੁਫ਼ਤਗੂ ਤੁਹਾਡੇ ਲੋਕਾਂ ਨਾਲ ਵੀ ਸ਼ੇਅਰ ਹੋ ਜਾਏ। ਕਾਸ਼ੀ ਭਾਈ ਕੋਈ ਹੋਰ ਪੈਗਾਮ ਦੇਣਾ ਚਾਹੋਗੇ ਸਾਡੇ ਨਿਊ ਫੈਂਸੀਅਰ ਨੂੰ, ਜਾਂ ਜਿਹੜੇ ਕੋਈ ਨਵੇਂ ਇਸ ਸ਼ੌਕ 'ਚ ਆ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਬਿਲਕੁਲ, ਮੈਂ ਜੀ ਤੁਹਾਡੇ ਵੀਡੀਓ 'ਚ ਇੱਕ ਚੀਜ਼ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਕੰਮ ਹੈਗਾ, ਪਹਿਲੇ ਤਾਂ ਇਹ ਹੌਬੀ ਸੀ, ਹੁਣ ਇਹ ਚਲੇ ਗਿਆ ਐਜ਼ ਅ ਬਿਜ਼ਨਸ ਦੇ ਉੱਤੇ। ਬਿਜ਼ਨਸ ਕਰਨ ਵਾਸਤੇ ਪੰਜਾਬੀ 'ਚ ਕਹਾਵਤ ਹੈਗੀ ਹੈ, ਸਾਡੇ ਵੱਡੇ ਕਹਿੰਦੇ ਹਨ ਪਹਿਲੇ ਚੱਟੀ ਫਿਰ ਵੱਟੀ ਜਾਂ ਖੱਟੀ, ਇਹੋ ਜਿਹੀ ਕੋਈ ਕਹਾਵਤ ਹੈਗੀ ਹੈ। ਤੇ ਇਹ ਵੀ ਉਹ ਚੀਜ਼ ਹੈਗੀ ਹੈ, ਤੁਸੀਂ ਅਗਰ ਅੱਜ ਬਰਡ ਲਗਾਇਆ, ਤੁਸੀਂ ਇਹ ਨਾ ਸਮਝੋ ਕਿ ਮੈਂ ਇਸ ਸਾਲ 'ਚ ਪੈਸੇ ਕੱਢਾਂਗਾ, ਹੋ ਸਕਦਾ ਤੁਹਾਡਾ ਨੁਕਸਾਨ ਹੋਵੇ। ਸਬਰ ਤਹਮੁਲ ਨਾਲ ਤੇ ਹੋਲਡਿੰਗ ਪਾਵਰ ਦੇ ਨਾਲ ਕੰਮ ਕਰੋਗੇ ਤੇ ਇਨਸ਼ਾਅੱਲਾ ਤਾਲਾ ਇੱਕ ਸਾਲ ਤੁਸੀਂ ਕੁਛ ਨਹੀਂ ਕਮਾਓਗੇ, ਆਉਣ ਵਾਲਾ ਦੂਸਰਾ ਸਾਲ ਜਿਹੜਾ ਹੈਗਾ ਉਹ ਤੁਹਾਡਾ ਕਾਮਯਾਬੀ ਦਾ ਹੋਏਗਾ ਇਨਸ਼ਾਅੱਲਾ। ਹੋਲਡਿੰਗ ਪਾਵਰ ਤੇ ਜ਼ਰੂਰੀ ਹੈ। ਤੇ ਦੋਸਤੋ ਇਨਸ਼ਾਅੱਲਾ ਤਾਲਾ ਮੈਂ ਕੋਸ਼ਿਸ਼ ਕਰਾਂਗਾ, ਕਾਸ਼ੀ ਭਾਈ ਦਾ 14-15 ਤਰੀਕ ਤੱਕ ਬਿਜ਼ੀ ਨੇ, ਇਨਸ਼ਾਅੱਲਾ ਉਹਦੇ ਬਾਅਦ ਕਾਸ਼ੀ ਭਾਈ ਨਾਲ ਟਾਈਮ ਕਰਕੇ ਅਸੀਂ ਆਈਏ ਤੇ ਹੁਣ ਦੇਖ ਕੇ ਆਇਆ ਵਾਂ ਤੇ ਮਾਸ਼ਾਅੱਲਾ ਟੌਪ ਕੁਆਲਿਟੀ ਦੇ ਅਪਲਾਈਨਸ ਪੇਲ ਫੈਲੋ, ਪਾਰਬਲੂ ਅਪਲਾਈਨ ਪੇਲ ਫੈਲੋ, ਡਨ ਫੈਲੋ ਜਿਹੜੇ ਇਹਨਾਂ ਦੇ ਇਸ ਟਾਈਮ ਬਰਡਸ ਹੋਮ 'ਚ ਮੈਂ ਵੇਖੇ ਨੇ, ਮਜ਼ਾ ਆ ਗਿਆ। ਤੇ ਇਨਸ਼ਾਅੱਲਾ ਤਾਲਾ ਨੈਕਸਟ ਮੈਂ ਇਹਨਾਂ ਨਾਲ ਟਾਈਮ ਕਰਕੇ ਆਵਾਂਗਾ। ਤੇ ਫਿਲਹਾਲ ਮੇਰੇ ਖਿਆਲ ਨਾਲ ਵੀਡੀਓ ਲੰਬੀ ਨਾ ਹੋਈ ਹੈ। ਬਹਰਹਾਲ ਮੈਂ ਐਗ ਐਂਡ ਬਿਸਕਿਟ ਲੈਣ ਆਇਆ ਸਾਂ। ਸਰ ਮੈਂ ਹਮੇਸ਼ਾ ਕਿਹਾ ਪਾਕਿਸਤਾਨੀ ਪ੍ਰੋਡਕਟ ਨੂੰ ਪ੍ਰੈਫਰ ਕਰੋ। ਕਾਸਿਮ ਚੌਧਰੀ ਸਾਹਿਬ ਵੱਲ ਮੈਂ ਫੈਸਲਾਬਾਦ ਗਿਆ ਸਾਂ, ਜਿਹਦੇ ਲੰਡਨ ਤੋਂ ਆਪਣੇ ਬਰਡਸ ਵਾਸਤੇ ਚੀਜ਼ਾਂ ਲੈ ਕੇ ਆਉਂਦੇ ਨੇ, ਵਿਟਾਮਿਨਸ ਵਗੈਰਾ। ਉਹਨਾਂ ਨੇ ਦੱਸਿਆ ਕਿ ਕਾਸ਼ੀ ਭਾਈ ਇਸ ਤੇ ਵੀ ਕੁਝ ਚੀਜ਼ਾਂ ਲੈ ਕੇ ਆਏ ਸਨ ਜਿਹੜੀਆਂ ਪਾਕਿਸਤਾਨ 'ਚ ਨਹੀਂ ਮਿਲਦੀਆਂ। ਖੈਰ ਬਹਰਹਾਲ ਜਿਹੜਾ ਲੰਡਨ ਤੋਂ ਆ ਕੇ ਐਗ ਐਂਡ ਬਿਸਕਿਟ ਲੈ ਰਹੇ ਆ ਨਾ ਡੌਨ ਪਾਸ਼ਾ ਕੋਲੋਂ, ਇਹਦਾ ਮਤਲਬ ਹੈ ਇਸ ਚੀਜ਼ ਦੇ ਵਿੱਚ ਕੋਈ ਨਾ ਕੋਈ ਖਾਸ ਚੀਜ਼ ਹੈ। ਤੇ ਜਨਾਬ ਤੁਸੀਂ ਵੀ ਇਸਤੇਮਾਲ ਕਰੋ, ਇਨਸ਼ਾਅੱਲਾ ਤਾਲਾ ਇਹਦਾ ਬੜਾ ਜ਼ਬਰਦਸਤ ਰਿਜ਼ਲਟ ਰਿਹਾ। ਜਦੋਂ ਤੱਕ ਤੁਸੀਂ ਇਸਤੇਮਾਲ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਕੀ ਚੀਜ਼ ਹੈ। ਇਹਦੇ ਵਿੱਚ ਇੱਕ ਚੀਜ਼ ਤੁਹਾਡੀ ਗੱਲ ਮੈਂ ਕੱਟ ਕੇ ਦੱਸਣਾ, ਜੀ ਜੀ, ਇਹਦੇ ਵਿੱਚ ਸਭ ਤੋਂ ਜ਼ਬਰਦਸਤ ਚੀਜ਼ ਕੀ ਹੈ, ਜੀ ਇਹਦੇ ਵਿੱਚ ਨਾ ਮੇਰੇ ਅੱਲਾ ਮੀਆਂ ਦਾ ਪਿਆਰ ਹੈ। ਸੁਭਾਨ ਅੱਲਾ। ਕਿਉਂਕਿ ਅਸੀਂ ਆਥੈਂਟਿਕ ਤਰੀਕੇ ਨਾਲ, ਸਾਡੀ ਕੋਸ਼ਿਸ਼ ਹੈਗੀ ਹੈ ਚੀਜ਼ ਦਈਏ ਸਾਫ ਸੁਥਰੀ ਦਈਏ। ਹੋਰ ਮੈਂ ਕੀ ਕਹਿ ਸਕਦਾ ਹਾਂ। ਇਹ ਯੂਜ਼ ਕਰਾਓ ਤੇ ਆਪਣੇ ਬਰਡਸ ਦਾ ਬਹੁਤ ਸਾਰਾ ਖਿਆਲ ਰੱਖਣਾ। ਇਨਸ਼ਾਅੱਲਾ ਬਹੁਤ ਜਲਦ ਕਾਸ਼ੀ ਭਾਈ ਦੇ ਨਾਲ ਦੁਬਾਰਾ ਮੁਲਾਕਾਤ ਹੋਏਗੀ ਤੇ ਸਰਪ੍ਰਾਈਜ਼ ਪੇਅਰਿੰਗਸ, ਸਰਪ੍ਰਾਈਜ਼ ਵੀਡੀਓ ਹੋਏਗੀ ਜੋ ਹਰ ਨਵੇਂ ਤੇ ਪੁਰਾਣੇ ਫੈਂਸੀਅਰ ਨੂੰ ਬੜਾ ਫਾਇਦਾ ਦੇਗੀ। अस्सलाम वालेकुम।